ਖਾਕੀ ਵਰਦੀ ਨੂੰ ਪੰਜਾਬ ਦੇ ਵਿੱਚ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਚੱਪੇ ਚੱਪੇ ਉੱਤੇ ਲਾ ਕੇ ਭਾਰਤੀ ਹਕੂਮਤੀ ਸਿਸਟਮ ਜਿਹੜਾ ਸਾਨੂੰ ਟੈਰੋਰਾਈਜ਼ ਕਰਨਾ ਚਾਹੁੰਦੇ, ਜਿਹੜਾ ਸਾਡੇ ਉੱਤੇ ਦਹਿਸ਼ਤ ਪਾਉਣੀ ਚਾਹੁੰਦੇ, ਉਹਦੇ ਤਹਿਤ ਇੱਕ ਬੜਾ ਭਿਆਨਕ ਹੌਲਨਾਕ ਦਿਲ ਨੂੰ ਬਿਲਕੁਲ ਦੁਖੀ ਕਰ ਦੇਣ ਵਾਲਾ ਜਿਹੜਾ ਘਟਨਾਕ੍ਰਮ ਉਹ ਵਾਪਰਿਆ। ਦੀਪ ਸਿੱਧੂ ਤੋਂ ਬਾਅਦ ਵਿੱਚ ਇੱਕ ਵਾਰੀ ਫੇਰ ਸਾਡੇ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਜਿਹੜਾ ਹੈਗਾ ਸੋਗ ਵਾਲੀ ਸਥਿਤੀ ਉਹ ਬਣੀ ਹੋਈ ਆ। ਰੋਹ ਵੀ ਬੜਾ ਹੈ। ਸਿੱਧੂ ਮੂਸੇਵਾਲਾ ਉਹਦੀ ਕੱਲ ਜਿਹੜੀ ਆ ਜਾਨ ਲੈ ਲਈ ਗਈ ਹੈ। ਪਿੰਡ ਜਵਾਹਰਕੇ ਦੇ ਵਿੱਚ ਉਹਦੇ ਉੱਤੇ ਅੰਧਾਧੁੰਦ ਫਾਇਰਿੰਗ ਕਰਕੇ ਗੱਡੀ ਦੇ ਵਿੱਚ ਕਤਲ ਕਰ ਦਿੱਤਾ ਗਿਆ। ਇਹ ਨੌਜਵਾਨ ਸਿੱਧੂ ਮੂਸੇਵਾਲਾ ਇਹ ਪੰਜਾਬੀ ਨੌਜਵਾਨਾਂ ਦੇ ਵਿੱਚ ਜਾਂ ਹੁਣ ਤਾਂ ਗੋਰਿਆਂ ਦੇ ਵਿੱਚ ਵੀ ਸਾਰੇ ਸੰਸਾਰ ਦੇ ਵਿੱਚ ਹੀ ਕਾਫੀ ਮਸ਼ਹੂਰ ਜਾਂ ਚਰਚਿਤ ਸੀਗਾ। ਜਿਹੜਾ ਸਾਡੀ ਕੌਮ ਦਾ ਨੌਜਵਾਨ ਤਬਕਾ ਹੈ ਉਹਨਾਂ ਨੂੰ ਸਿੱਧੂ ਮੂਸੇਵਾਲੇ ਦੀ ਜਿਹੜੀ ਗਾਇਕੀ ਸੀ ਜਾਂ ਉਹਦੇ 'ਚ ਜਿਹੜਾ ਅੜਵੰਗਪੁਣਾ ਸੀ ਜਾਂ ਖੜਕੇ ਦੜਕੇ ਵਾਲਾ ਜਿਹੜਾ ਸਟਾਈਲ ਸੀਗਾ ਉਹ ਬੜਾ ਉਹਨਾਂ ਨੂੰ ਚੰਗਾ ਲੱਗਦਾ ਸੀ। ਜਦੋਂ ਤੱਕ ਤਾਂ ਉਹ ਇੰਡੀਅਨ ਸਟੇਟ ਸਿਸਟਮ ਦੇ ਜਿਹੜਾ ਪੱਖ ਦੀ ਗਾਇਕੀ ਕਰਦਾ ਸੀ ਜਾਂ ਗੱਲ ਕਰਦਾ ਸੀ ਉਹਨੂੰ ਬੜਾ ਮਾਣ ਸਤਿਕਾਰ ਮਿਲਿਆ। ਇੱਥੋਂ ਤੱਕ ਕਿ AK-47 ਚਲਾਉਣ ਦਾ ਜਾਂ ਹੋਰ ਮਾਰੂ ਹਥਿਆਰਾਂ ਦਾ ਜਦੋਂ ਵਿਵਾਦ ਉੱਠਿਆ ਤਾਂ ਇੰਡੀਅਨ ਸਟੇਟ ਸਿਸਟਮ ਪੂਰਾ ਆਕੜ ਕੇ ਡਟ ਕੇ ਉਹਦੇ ਨਾਲ ਖੜਾ। ਜਦੋਂ ਉਹਨੇ ਮੋੜਾ ਕੱਟਿਆ ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਕੀਤੀ, ਸਿੱਖ ਸੰਘਰਸ਼ ਨੂੰ ਜਸਟੀਫਾਈ ਕੀਤਾ ਤੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ। ਫਿਰ ਸਟੇਟ ਦਾ ਰਵੱਈਆ ਜਿਹੜਾ ਸੀਗਾ ਉਹ ਬਦਲ ਗਿਆ। ਸਾਨੂੰ ਇਹ ਸਾਫ਼ ਦਿਖਦਾ ਕਿ ਇੰਡੀਅਨ ਸਟੇਟ ਸਿਸਟਮ ਇਸ ਬੰਦੇ ਦੀ ਜਾਨ ਨਹੀਂ ਬਚਾ ਸਕਿਆ, ਜਦੋਂ ਕਿ ਪਹਿਲਾਂ ਹੀ ਪਤਾ ਸੀ ਕਿ ਇਸ ਸ਼ਖਸ ਦੀ ਜਾਨ ਨੂੰ ਖਤਰਾ ਹੈ। ਲੋਕਾਂ ਦਾ ਇਸ ਪੁਲਿਸ ਪ੍ਰਸ਼ਾਸਨ ਉੱਤੇ ਕੋਈ ਬਹੁਤਾ ਯਕੀਨ ਨਹੀਂ ਹੈ। ਲੋਕ ਇਹ ਸਮਝਦੇ ਆ ਕਿ ਹਕੂਮਤੀ ਸਿਸਟਮ ਜਿਹੜਾ ਹੈ ਉਹ ਚੁਣ ਕੇ ਸਿੱਖਾਂ ਦਾ ਘਾਣ ਕਰ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਵਾਸਤੇ ਆਪਾਂ ਅਕਸਰ ਕਹਿੰਦੇ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਜਾਂ ਆਪਾਂ ਕਹਿੰਦੇ ਆ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਨਹੀਂ। ਪਰ ਇਸ ਵੇਲੇ ਪੰਜਾਬ ਦਾ ਜਿਹੜਾ DGP ਆ ਉਹ ਵਿਰੇਸ਼ ਕੁਮਾਰ ਭਾਵਰਾ, ADGP ਅਰਪਤ ਸ਼ੁਕਲਾ, ਐਂਟੀ ਗੈਂਗਸਟਰ ਟਾਸਕ ਫੋਰਸ ਚੀਫ ਪ੍ਰਮੋਦ ਬਾਨ, ਇੰਟਰਨਲ ਸਿਕਿਉਰਿਟੀ ਪ੍ਰਮੋਦ ਕੁਮਾਰ, ADGP ਸਿਕਿਉਰਿਟੀ AK ਪਾਂਡੇ, ਮਤਲਬ ਕੋਈ ਵੀ ਸਿੱਖ ਨਹੀਂ ਹੈਗਾ। ਤੇ ਇਸ ਮਾਹੌਲ ਦੇ ਵਿੱਚ ਜਿਹੜਾ ਸਿੱਖ ਬਹੁ ਗਿਣਤੀ ਵਾਲਾ ਸਾਡਾ ਪੰਜਾਬ ਆ, ਇੱਥੇ ਫਿਰ ਜੋ ਭਾਣੇ ਵਾਪਰ ਸਕਦੇ ਆ ਉਹਦੇ ਬਾਰੇ ਅੱਜ ਆਪਾਂ ਚਰਚਾ ਜਿਹੜੀ ਹੈਗੀ ਆ ਉਹ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਣੇ ਧਿਆਨ 'ਚ ਇਹ ਗੱਲ ਆਉਂਦੀ ਆ ਕਿ ਘੱਲੂਘਾਰੇ ਵਾਲੇ ਦਿਨਾਂ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਖਾਕੀ ਵਰਦੀ ਨੂੰ ਪੰਜਾਬ ਦੇ ਵਿੱਚ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਚੱਪੇ ਚੱਪੇ ਉੱਤੇ ਲਾ ਕੇ ਭਾਰਤੀ ਹਕੂਮਤੀ ਸਿਸਟਮ ਜਿਹੜਾ ਸਾਨੂੰ ਟੈਰੋਰਾਈਜ਼ ਕਰਨਾ ਚਾਹੁੰਦੇ, ਜਿਹੜਾ ਸਾਡੇ ਉੱਤੇ ਦਹਿਸ਼ਤ ਪਾਉਣੀ ਚਾਹੁੰਦੇ, ਉਹਦੇ ਤਹਿਤ ਇੱਕ ਬੜਾ ਭਿਆਨਕ ਹੌਲਨਾਕ ਦਿਲ ਨੂੰ ਬਿਲਕੁਲ ਦੁਖੀ ਕਰ ਦੇਣ ਵਾਲਾ ਜਿਹੜਾ ਘਟਨਾਕ੍ਰਮ ਉਹ ਵਾਪਰਿਆ, ਜਿਹਦੇ ਵਿੱਚ ਜਿਹੜਾ ਦੀਪ ਸਿੱਧੂ ਤੋਂ ਬਾਅਦ ਵਿੱਚ ਇੱਕ ਵਾਰੀ ਫੇਰ ਸਾਡੇ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਜਿਹੜਾ ਹੈਗਾ ਸੋਗ ਵਾਲੀ ਸਥਿਤੀ ਉਹ ਬਣੀ ਹੋਈ ਆ। ਰੋਹ ਵੀ ਬੜਾ ਹੈ ਕਿਉਂਕਿ ਕੱਲ ਜਿਹੜਾ ਸਾਡੇ ਪੰਜਾਬ ਦਾ ਗਾਇਕ ਆ ਸਿੱਧੂ ਮੂਸੇਵਾਲਾ ਉਹਦੀ ਕੱਲ ਜਿਹੜੀ ਆ ਜਾਨ ਲੈ ਲਈ ਗਈ ਹੈ। ਪਿੰਡ ਜਵਾਹਰਕੇ ਦੇ ਵਿੱਚ ਉਹਦੇ ਉੱਤੇ ਅੰਧਾਧੁੰਦ ਫਾਇਰਿੰਗ ਕਰਕੇ ਗੱਡੀ ਦੇ ਵਿੱਚ ਕਤਲ ਕਰ ਦਿੱਤਾ ਗਿਆ ਤੇ ਆਪਦੇ ਦੋ ਹੋਰ ਸਾਥੀਆਂ ਦੇ ਨਾਲ ਜਦੋਂ ਉਹ ਘਰੋਂ ਨਿਕਲਿਆ ਉਹਨੂੰ ਚਿੱਤ ਚੇਤਾ ਹੀ ਨਹੀਂ ਹੋਣਾ ਕਿ ਅੱਜ ਤੋਂ ਬਾਅਦ ਮੁੜ ਕੇ ਨਹੀਂ ਆਉਣਾ। ਤੇ ਉਹਦੇ ਗੋਲੀਆਂ ਦਾ ਜਿਹੜਾ ਮੀਂਹ ਭਰਾਉਣ ਵਾਲੇ ਬੰਦੇ ਆ ਉਹ ਕੌਣ ਨੇ, ਕਿੱਥੋਂ ਦੇ ਨੇ, ਇਹ ਤੋਂ ਪਹਿਲਾਂ ਹੀ ਇੱਕ ਜ਼ਿੰਮੇਵਾਰੀ ਵਾਲਾ ਕੰਮ ਵੀ ਆ ਗਿਆ ਕਿ ਜੇ ਅਸੀਂ ਜ਼ਿੰਮੇਵਾਰੀ ਲੈਨੇ ਆ। ਉਹ ਰੌਲਾ ਗੋਲਾ ਚੱਲਦਾ ਸੀਗਾ ਜਦ ਨੂੰ ਹੁਣ ਖਬਰ ਆਈ ਆ ਬਈ ਮੋਗੇ ਦੇ ਕੋਲ ਧਰਮਕੋਟ ਦੇ ਇਲਾਕੇ ਦੇ ਵਿੱਚ ਇੱਕ ਜਿਹੜੀ ਆ ਜੀਪ ਕਾਰ ਉਹ ਬਰਾਮਦ ਹੋਈ ਆ। ਤੇ ਜਿਹੜੀ ਕੱਲ ਉਹ ਕਾਤਲ ਜਿਹੜੇ ਆ
ਉਹ ਗੋਲੀ ਕਾਂਡ ਤੋਂ ਬਾਅਦ ਉੱਥੋਂ ਜਿਹੜਾ ਸੀ ਖੋਹ ਕੇ ਭੱਜੇ ਸੀਗੇ। ਇਸੇ ਤਰੀਕੇ ਨਾਲ ਇੱਕ ਖਬਰ ਹੋਰ ਆਈ ਆ ਵੀ ਜਿਹੜੇ ਇਸ ਕਤਲकांड ਦੇ ਦੋਸ਼ੀ ਨੇਗੇ ਉਹ ਦੇਹਰਾਦੂਨ ਤੋਂ ਫੜੇ ਗਏ ਨੇ। ਹੁਣ ਇਹ ਗੱਲਾਂ ਕਿੰਨੀਆਂ ਕੁ ਸੱਚੀਆਂ ਨੇ ਵੀ ਕੀ ਉਹ ਜਿਹੜੀ ਜ਼ਿੰਮੇਵਾਰੀ ਲਈ ਗਈ ਆ ਕਿਸੇ ਗੋਲਡੀ ਬਰਾੜ ਵੱਲੋਂ ਵੀ ਉਹ ਸੱਚੀ ਆ ਕਿ ਝੂਠੀ ਆ, ਕੀ ਵਾਕਿਆ ਹੀ ਇਹ ਜਿਹੜਾ ਕਤਲ ਆ ਇਹ ਕਿਸੇ ਗੈਂਗਸਟਰਾਂ ਦੀ ਕਹਾਣੀ ਜਿਵੇਂ ਕਿ ਸਾਡੇ ਸਾਹਮਣੇ ਪੇਸ਼ ਕੀਤੀ ਜਾ ਰਹੀ ਆ ਉਹਦੇ ਕਰਕੇ ਹੋਇਆ, ਜਾਂ ਜਿਹੜੇ ਕਾਤਲ ਅੱਜ ਦੇਹਰਾਦੂਨ ਤੋਂ ਪੁਲਿਸ ਨੇ ਫੜਨ ਦੀ ਗੱਲ ਕੀਤੀ ਆ, ਜਾਂ ਜਿਹੜੀ ਕਾਰ ਬਰਾਮਦ ਹੋਈ ਆ, ਇਹ ਸਾਰੀਆਂ ਗੱਲਾਂ ਅਜੇ ਵਿੱਚ ਵਿਚਾਲੇ ਨੇ। ਕਿਉਂਕਿ ਲੋਕਾਂ ਦਾ ਇਸ ਪੁਲਿਸ ਪ੍ਰਸ਼ਾਸਨ ਉੱਤੇ ਕੋਈ ਬਹੁਤਾ ਯਕੀਨ ਨਹੀਂ ਹੈ। ਲੋਕ ਇਹ ਸਮਝਦੇ ਆ ਕਿ ਹਕੂਮਤੀ ਸਿਸਟਮ ਜਿਹੜਾ ਹੈ ਉਹ ਚੁਣ ਕੇ ਸਿੱਖਾਂ ਦਾ ਘਾਣ ਕਰ ਰਿਹਾ। ਸਾਨੂੰ ਯਾਦ ਆ ਕਿ ਜਿਹੜਾ ਇਹ ਨੌਜਵਾਨ ਸਿੱਧੂ ਮੂਸੇਵਾਲਾ, ਇਹ ਪੰਜਾਬੀ ਨੌਜਵਾਨਾਂ ਦੇ ਵਿੱਚ ਜਾਂ ਹੁਣ ਤਾਂ ਗੋਰਿਆਂ ਦੇ ਵਿੱਚ ਵੀ ਸਾਰੇ ਸੰਸਾਰ ਦੇ ਵਿੱਚ ਹੀ ਕਾਫੀ ਮਸ਼ਹੂਰ ਜਾਂ ਚਰਚਿਤ ਸੀਗਾ। ਇਹਦੇ ਬਹੁਤੇ ਗੀਤ ਜਿਹੜੇ ਸੀ ਉਹ ਖੜਕੇ ਦੜਕੇ ਵਾਲੇ ਸੀ, ਤੇ ਬਹੁਤੇ ਜਿਹੜੇ ਉਮਰਦਰਾਜ਼ ਜਾਂ ਸਿਆਣੀ ਸੁਰਤ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਇਹ ਪਸੰਦ ਵੀ ਨਹੀਂ ਸੀ। ਪਰ ਜਿਹੜਾ ਸਾਡੀ ਕੌਮ ਦਾ ਨੌਜਵਾਨ ਤਬਕਾ ਹੈ ਉਹਨਾਂ ਨੂੰ ਸਿੱਧੂ ਮੂਸੇਵਾਲੇ ਦੀ ਜਿਹੜੀ ਗਾਇਕੀ ਸੀ ਜਾਂ ਉਹਦੇ 'ਚ ਜਿਹੜਾ ਅੜਵੰਗਪੁਣਾ ਸੀ ਜਾਂ ਖੜਕੇ ਦੜਕੇ ਵਾਲਾ ਜਿਹੜਾ ਸਟਾਈਲ ਸੀਗਾ ਉਹ ਬੜਾ ਉਹਨਾਂ ਨੂੰ ਚੰਗਾ ਲੱਗਦਾ ਸੀ। ਇੱਥੇ ਇਹ ਗੱਲ ਕਰਨੀ ਬਣਦੀ ਆ ਕਿ ਸਾਡੇ ਭਾਈਚਾਰੇ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਖੜਕੇ ਦੜਕੇ ਵਾਲੇ ਗੀਤ ਸੰਗੀਤ ਹੁੰਦੇ ਆ ਉਹਦੀ ਹਮੇਸ਼ਾ ਹੀ ਪ੍ਰਵਾਨਗੀ ਰਹੀ ਆ। ਜਿਹੜੇ ਸਾਡੇ ਢਾਡੀ ਵੀਰ ਗਾਉਂਦੇ ਆ ਉਹਨਾਂ ਦੀ ਤਕਰੀਬਨ ਬਹੁਤੀ ਜਿਹੜੀ ਗਾਇਕੀ ਆ ਉਹ ਹੁੰਦੀ ਹੋਈ ਇਸ ਤਰੀਕੇ ਨਾਲ ਆ ਵੀ ਉਹ 12 ਗਾਉਂਦੇ ਆ ਜਿਹਦੇ ਵਿੱਚ ਯੋਧਿਆਂ ਦੀਆਂ ਸੂਰਮਗਤੀ ਦੀਆਂ ਕਹਾਣੀਆਂ ਹੁੰਦੀਆਂ ਨੇ। ਇਵੇਂ ਹੀ ਜਿਹੜੀਆਂ ਸਾਡੇ ਫਿਲਮਾਂ ਨੇ ਪੰਜਾਬੀ ਦੀਆਂ ਉਹਨਾਂ ਵਿੱਚ ਵੀ ਪੁੱਤ ਜੱਟਾਂ ਦੇ ਜਾਂ ਅਣਖ ਗੈਰਤ ਵਾਲੇ ਇਸ ਤਰ੍ਹਾਂ ਦੇ ਪ੍ਰਸੰਗ ਜ਼ਿਆਦਾ ਹੁੰਦੇ ਆ। ਤੇ ਸਾਡੇ ਜਿਹੜੇ ਪੰਜਾਬੀ ਦੇ ਗੀਤ ਨੇ ਉਹਨਾਂ ਵਿੱਚ ਵੀ ਬਹੁਤੇ ਜਿਹੜੇ ਸੂਰਮਗਤੀ ਦੇ ਕਿੱਸੇ ਸਾਨੂੰ ਜ਼ਿਆਦਾ ਵਧੀਆ ਲੱਗਦੇ ਆ। ਸਾਡੇ ਜੌਣੇ ਮੋੜ ਦਾ, ਸੁੱਚੇ ਸੂਰਮੇ ਦਾ ਜਾਂ ਹੋਰ ਇਹੋ ਜਿਹੇ ਜਿਹੜੇ ਪ੍ਰਸੰਗ ਨੇ ਉਹ ਲੋਕਾਂ ਨੂੰ ਬੜੇ ਚੰਗੇ ਲੱਗਦੇ ਆ ਵੀ ਇਹਨਾਂ ਦੇ ਵਿੱਚ ਅਣਖ ਗੈਰਤ ਵਾਲੀ ਗੱਲ ਹੈ। ਆਪਾਂ ਨੂੰ ਪਤਾ ਕਿ ਜਿਹੜਾ ਭਾਰਤੀ ਫਿਲਮਾਂ ਨੇ ਜਾਂ ਆਲ ਓਵਰ ਦੀ ਵਰਲਡ ਜਿਹੜੀਆਂ ਫਿਲਮਾਂ ਹਾਲੀਵੁੱਡ ਜਾਂ ਹੋਰ ਥਾਵਾਂ ਤੇ ਬਣਦੀਆਂ ਉਹਦੇ ਵਿੱਚ ਵੀ ਜਿਹੜਾ ਹਥਿਆਰ ਜਾਂ ਵਾਇਲੈਂਸ ਜਿਹੜਾ ਉਹਨੂੰ ਕਿਸੇ ਤਰੀਕੇ ਨਾਲ ਪ੍ਰਮੋਟ ਕੀਤਾ ਜਾਂਦਾ ਹੈ। ਤੇ ਸ਼ੋਲੇ ਵਰਗੀ ਫਿਲਮ ਜਿਹੜੀ ਸਾਰੀ ਡਾਕੂਆਂ ਦੇ ਆਧਾਰ ਤੇ ਹੀ ਬਣੀ ਸੀਗੀ ਉਹ ਭਾਰਤ ਦੀ ਜਾਂ ਪੰਜਾਬੀ ਭਾਈਚਾਰੇ ਦੀ ਸਭ ਤੋਂ ਪਿਆਰੀ ਜਿਹੜੀ ਆ ਪਸੰਦੀਦਾ ਫਿਲਮ ਬਣੀ ਰਹੀ ਆ। ਕੁੱਲ ਮਿਲਾ ਕੇ ਸਾਡਾ ਕਹਿਣ ਤੋਂ ਭਾਵ ਇਹ ਹੈਗਾ ਕਿ ਬੇਸ਼ੱਕ ਹਿੰਸਾ ਜਿਹੜੀ ਆ ਉਹਦੇ ਆਪਾਂ ਕਈ ਨਾਵਾਚਕ ਰੂਪ ਜਾਣਦੇ ਕਰਦੇ ਆ, ਪਰ ਖੜਕੇ ਦੜਕੇ ਨੂੰ, ਲੜਨ ਭਿੜਨ ਨੂੰ ਜਾਂ ਉਹ ਕਹੀਏ ਵੀ ਅਣਖ ਗੈਰਤ ਵਾਲੇ ਸਾਰੇ ਕੰਮਕਾਰ ਨੂੰ ਸਾਡੇ ਭਾਈਚਾਰੇ ਦੇ ਵਿੱਚ ਇੱਕ ਤਰੀਕੇ ਨਾਲ ਪ੍ਰਵਾਨਗੀ ਹਾਸਲ ਹੈਗੀ ਹੈ। ਤੇ ਇਹ ਵੀ ਗੱਲ ਹੈ ਕਿ ਜਿਵੇਂ ਬਾਕੀ ਸਾਰੇ ਭਾਈਚਾਰੇ ਦੇ ਵਿੱਚ ਹੋਰਨਾਂ ਥਾਵਾਂ ਦੇ ਉੱਤੇ ਜਿਹੜਾ ਡਾਕੂ ਦਾ ਪ੍ਰਸੰਗ ਆ ਨਾ ਵੀ ਡਾਕੂ, ਉਹ ਸੁਣਨ ਅਨੁਸਾਰ ਬੰਦੇ ਦੇ ਮਨ ਵਿੱਚ ਗਲਤ ਖਿਆਲ ਆਉਂਦਾ ਵੀ ਡਾਕੂ ਮਾੜਾ ਹੁੰਦਾ। ਪਰ ਜਿਹੜਾ ਸਾਡੇ ਭਾਈਚਾਰੇ ਦੇ ਮਨਾਂ ਦੇ ਵਿੱਚ ਡਾਕੂ ਦਾ ਪ੍ਰਸੰਗ ਆ, ਸਾਡੇ ਪੰਜਾਬੀ ਜਾਂ ਸਿੱਖ ਜਿਸ ਤਰੀਕੇ ਦੇ ਡਾਕੂ ਦਾ ਚਿੱਤਰਨ ਮਨ ਵਿੱਚ ਲਿਆਉਂਦੇ ਆ ਉਹ ਹੁੰਦਾ ਅਣਖ ਗੈਰਤ ਵਾਲਾ, ਜਿਹੜਾ ਬਗਾਨੀ ਧੀ ਭੈਣ ਦੀ ਇੱਜ਼ਤ ਨੂੰ ਕਦੇ ਵੀ ਹੱਥ ਨਾ ਪਾਵੇ, ਜਿਹੜਾ ਗਰੀਬ ਨੂੰ ਮਜ਼ਲੂਮ ਨੂੰ ਤੰਗ ਨਾ ਕਰੇ, ਜਿਹੜਾ ਲਟੇਰਿਆਂ ਨੂੰ ਲੁੱਟਦਾ ਹੋਵੇ। ਸੋ ਸਾਡੇ ਤਾਂ ਡਾਕੂ ਵੀ ਜਿਹੜੇ ਨੇ ਪੰਜਾਬੀ ਕਨਸੈਪਟ ਦੇ ਵਿੱਚ ਉਹ ਕਿਸੇ ਹੋਰ ਖਿਆਲਾਂ ਵਾਲੇ ਹੁੰਦੇ ਨੇ। ਸਾਡਾ ਸਾਰਾ ਕੁਝ ਹੀ ਬਾਕੀ ਲੋਕਾਂ ਨਾਲੋਂ ਇਸ ਤਰੀਕੇ ਨਾਲ ਵੱਖਰਾ ਹੈ। ਸੋ ਜਦੋਂ ਸਾਡੇ ਭਾਈਚਾਰੇ ਦੇ ਨਵੇਂ ਪੂਰ ਨੇ ਆ ਜਿਹੜਾ ਸਿੱਧੂ ਮੂਸੇਵਾਲੇ ਦੀ ਗਾਇਕੀ ਆ ਇਹਦੇ ਵਿੱਚ ਖੜਕਾ ਦੜਕਾ ਜਾਂ ਇਸ ਤਰੀਕੇ ਦੀ ਗਾਇਕੀ ਜਿਹੜੀ ਆ ਉਹ ਦੇਖੀ, ਉਹਨੂੰ ਪ੍ਰਵਾਨਗੀ ਮਿਲੀ। ਹਾਂ, ਇਹ ਗੱਲ ਆਪਾਂ ਪਹਿਲਾਂ ਹੀ ਕਰ ਲਈਏ ਬਈ ਜਿਹੜੇ ਪੰਜਾਬੀ ਦੇ ਜਿੰਨੇ ਵੀ ਸਾਡੇ ਗੀਤਕਾਰ ਜਾਂ ਗਾਇਕ ਨੇ ਇਹਨਾਂ ਚੋਂ ਸਾਰਿਆਂ ਨੇ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੜਕੇ ਦੜਕੇ ਵਾਲਾ ਗੀਤ ਜ਼ਰੂਰ ਗਾਇਆ ਹੁੰਦਾ। ਇਹ ਗੱਲ ਵੱਖਰੀ ਆ ਕਿ ਬਾਕੀ ਗਾਇਕ ਜਿਹੜੇ ਆ ਜੇ ਉਹ 100 ਗੀਤ ਗਾਉਂਦੇ ਆ ਤਾਂ ਉਹਨਾਂ ਵਿੱਚੋਂ 5 ਗੀਤ ਖੜਕੇ ਦੜਕੇ ਵਾਲੇ ਗਾ ਲੈਂਦੇ ਆ ਤੇ ਬਾਕੀ ਦੂਜੀ ਤਰ੍ਹਾਂ ਦੇ ਗਾ ਲੈਂਦੇ ਹੋਣਗੇ। ਤੇ ਸਿੱਧੂ ਮੂਸੇਵਾਲੇ ਦਾ ਕੰਮ ਉਲਟ ਸੀਗਾ ਵੀ ਉਹਦੇ 5 ਜਿਹੜੇ ਗੀਤ ਸੀਗੇ ਉਹ ਦੂਜੀ ਤਰ੍ਹਾਂ ਦੇ ਸੀ, 95 ਜਿਹੜੇ ਗੀਤ ਸੀਗੇ ਉਹ ਖੜਕੇ ਦੜਕੇ ਵਾਲੇ ਸੀ। ਸੋ ਖੜਕੇ ਦੜਕੇ ਵਾਲੀ, ਅਣਖ ਗੈਰਤ ਵਾਲੀ ਜਾਂ ਜੁਝਾਰੂ ਪ੍ਰਵਿਰਤੀ ਵਾਲੀ ਇਹਦੀ ਜਿਹੜੀ ਗਾਇਕੀ ਸੀ ਜਾਂ ਇਹਦੀ ਗੀਤਕਾਰੀ ਸੀ ਉਹ ਚਰਚਾ 'ਚ ਵੀ ਰਹੀ ਆ ਤੇ ਵਿਵਾਦਾਂ 'ਚ ਵੀ ਰਹੀ। ਖਾਸ ਤੌਰ ਦੇ ਉੱਤੇ ਉਹਦਾ ਜਿਹੜਾ
ਇੱਕ ਗੀਤ ਸੀਗਾ ਜਿਹਦੇ ਵਿੱਚ ਮਾਈ ਭਾਗ ਕੌਰ ਜੀ ਦੇ ਬਾਰੇ ਉਹਦੇ ਜਿਹੜੇ ਸ਼ਬਦ ਸੀਗੇ ਉਹ ਸਾਡੇ ਭਾਈਚਾਰੇ ਨੂੰ ਪਸੰਦ ਨਹੀਂ ਆਏ ਤੇ ਉਹ ਮਸਲਾ ਅਕਾਲ ਤਖਤ ਸਾਹਿਬ ਤੱਕ ਗਿਆ। ਤੇ ਕਹਿਣ ਤੋਂ ਭਾਵੇਂ ਹੈਗਾ ਕਿ ਇੰਨੇ ਜ਼ਿਆਦਾ ਵਿਵਾਦਾਂ ਜਾਂ ਚਰਚਾਵਾਂ ਦੇ ਵਿੱਚ ਰਹਿਣ ਵਾਲੀ ਜਿਹੜੀ ਇਹ ਸ਼ਖਸੀਅਤ ਸੀ, ਇਹਦੇ ਹਮਾਇਤ ਵਿੱਚ ਵੀ ਬੜੇ ਲੋਕ ਸੀ, ਇਹਦੇ ਖਿਲਾਫ ਵੀ ਬੜੇ ਲੋਕ ਸੀ, ਪਰ ਕੁੱਲ ਮਿਲਾ ਕੇ ਉਹ ਸਾਡੇ ਭਾਈਚਾਰੇ ਦਾ ਇੱਕ ਹਿੱਸਾ ਸੀ, ਸਾਡੀ ਕੌਮ ਦਾ ਇੱਕ ਇਹੋ ਜਿਹਾ ਜਿਹੜਾ ਪੱਗ ਬੰਨ੍ਹ ਕੇ ਸਾਰੇ ਸੰਸਾਰ ਵਿੱਚ ਲੋਕਾਂ ਨੂੰ ਦਸਤਾਰ ਦਾ ਜਿਹੜਾ ਸਾਡੇ ਸਿੱਖ ਕੌਮ ਦਾ ਜਿਹੜਾ ਇਸ ਤਰੀਕੇ ਜਦੋਂ ਉਹਦੀ ਡੈੱਡ ਬੋਡੀ ਦੀ ਗੱਡੀ ਦੇ ਵਿੱਚ ਉਹਦੀ ਮ੍ਰਿਤਕ ਦੇਹ ਵਾਲੀ ਫੋਟੋ ਵੀ ਉਹਦੇ ਕੇਸ ਜਿਹੜੇ ਲੋਕਾਂ ਨੇ ਖਿੰਡੇ ਹੋਏ ਦੇਖੇ ਆ, ਲੋਕਾਂ ਨੂੰ ਇਸ ਚੀਜ਼ ਦਾ ਲੱਗਿਆ ਕਿ ਸਾਡੇ ਇੱਕ ਪਾਸੇ ਤਾਂ ਪੰਜਾਬੀ ਕਲਾਕਾਰ ਇਹ ਬਹਾਨੇ ਲੈ ਲੈ ਕੇ ਮੂੰਹ ਸਿਰ ਮਨਾਉਂਦੇ ਆ ਕਿ ਜੀ ਸਾਡੇ ਫਿਲਮੀ ਲਾਈਨ ਦੇ ਵਿੱਚ ਸਾਨੂੰ ਇਹ ਮੂੰਹ ਸਿਰ ਮਨਾਉਣਾ ਪੈਂਦਾ, ਪਰ ਉਹਦੇ ਲੰਮੇ ਲੰਝੇ ਕੇਸ, ਸਿਰ ਤੇ ਦਸਤਾਰ। ਸੋ ਇੱਕ ਤਰੀਕੇ ਨਾਲ ਜਿਹੜੇ ਦੂਜੇ ਭਾਈਚਾਰੇ ਨੇ ਉਹਨਾਂ ਦੇ ਵਿੱਚ ਸਾਡੀ ਪੱਗ ਦੀ ਪਛਾਣ ਕਰਾਉਣ ਵਿੱਚ ਇਸ ਗਾਇਕ ਦਾ ਇੱਕ ਰੋਲ ਤਾਂ ਹੈਗਾ ਹੀ ਹੈ। ਅਸੀਂ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਉਹਦੇ ਨਾਲ ਅਸਹਿਮਤ ਵੀ ਹੋ ਸਕਦੇ ਹਾਂ, ਪਰ ਉਹਦੀਆਂ ਸਾਰੀਆਂ ਅਸਹਿਮਤੀਆਂ ਦੇ ਬਾਵਜੂਦ ਇਹ ਸਾਨੂੰ ਸਾਰਿਆਂ ਨੂੰ ਸਦਾ ਹੀ ਚੇਤੇ ਰਹੇਗਾ ਕਿ ਉਹਨੇ ਭਾਈਚਾਰੇ ਦੇ ਬਹੁਤ ਵੱਡੇ ਹਿੱਸੇ ਨੂੰ ਟੁੰਬਿਆ, ਉਹਦੇ ਨੇੜੇ ਗਿਆ। ਤੇ ਜਦੋਂ ਕਿਸਾਨ ਸੰਘਰਸ਼ ਵਾਲਾ ਦੌਰ ਅਸੀਂ ਚੇਤੇ ਕਰਦੇ ਹਾਂ, ਉੱਥੇ ਉਹਨੇ ਇੱਕ ਉਹੋ ਜਿਹਾ ਗੀਤ ਕਿ ਪੰਜਾਬ, ਜਿਹਦੇ ਵਿੱਚ ਉਹਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ, ਜਾਂ ਇਉਂ ਕਹੀਏ ਵੀ ਸਿੱਖ ਜੁਝਾਰੂ ਲਹਿਰ ਦਾ ਵੀ ਉਹਨੇ ਪੱਖ ਪੂਰਿਆ, ਉਹਨੇ ਪੰਜਾਬ ਦੀ ਅਣਖ ਗੈਰਤ ਦੀ ਗੱਲ ਕੀਤੀ। ਤੋਂ ਇੱਕ ਵੇਲਾ ਉਹ ਸੀ ਜਦੋਂ ਸਿੱਧੂ ਮੂਸੇਵਾਲੇ ਨੂੰ ਬਹੁਤ ਜਿਹੜਾ ਸੀਗਾ ਵਿਰੋਧ ਉਹ ਚੱਲਣਾ ਪਿਆ, ਖਾਸ ਤੌਰ ਦੇ ਉੱਤੇ ਜਦੋਂ ਉਹਨੇ ਗੁਰਬਖਸ਼ ਗਵਾਚਾ ਗੀਤ ਜਿਹੜਾ ਉਹ ਕੀਤਾ, ਕਿਉਂਕਿ ਉਹਦੇ ਚ ਕਰੋਨਾ ਦੇ ਕਰਕੇ ਸਾਡੇ ਭਾਈਚਾਰੇ ਨੂੰ ਲੱਗਿਆ ਕਿ ਜਿਹੜੀ ਇੰਡੀਅਨ ਸਟੇਟ ਸਾਨੂੰ ਬਦਨਾਮ ਕਰਨਾ ਚਾਹੁੰਦੀ ਹੈ, ਉਹਦੇ ਵਿੱਚ ਇਹ ਗੀਤ ਜਿਹੜਾ ਹੈ ਸਿੱਧੂ ਮੂਸੇਵਾਲੇ ਦਾ ਇਹ ਇੱਕ ਵਰਤਿਆ ਗਿਆ ਹੈਗਾ ਸਾਡੇ ਖਿਲਾਫ ਨੈਰੇਟਿਵ ਸਿਰਜਣ ਲਈ। ਗੁਰਬਖਸ਼ ਗਵਾਚਾ ਗੀਤ ਗਾਉਣ ਵਾਲਾ ਮਾਫ ਕਰਨਾ ਸਿੱਧੂ ਮੂਸੇਵਾਲਾ ਉਸ ਮੌਕੇ ਭਾਈਚਾਰੇ ਦੇ ਰੋਹ ਦਾ ਸ਼ਿਕਾਰ ਵੀ ਹੋਇਆ। ਪਰ ਇਹ ਗੱਲ ਨਾਲ ਦੀ ਨਾਲ ਹੈ ਕਿ ਜਦੋਂ ਤੱਕ ਤਾਂ ਉਹ ਇੰਡੀਅਨ ਸਟੇਟ ਸਿਸਟਮ ਦੇ ਜਿਹੜਾ ਪੱਖ ਦੀ ਗਾਇਕੀ ਕਰਦਾ ਸੀ ਜਾਂ ਗੱਲ ਕਰਦਾ ਸੀ, ਉਹਨੂੰ ਬੜਾ ਮਾਣ ਸਤਿਕਾਰ ਮਿਲਿਆ, ਇੱਥੋਂ ਤੱਕ ਕਿ AK-47 ਚਲਾਉਣ ਦਾ ਜਾਂ ਹੋਰ ਮਾਰੂ ਹਥਿਆਰਾਂ ਦਾ ਜਦੋਂ ਵਿਵਾਦ ਉੱਠਿਆ ਤਾਂ ਇੰਡੀਅਨ ਸਟੇਟ ਸਿਸਟਮ ਪੂਰਾ ਆਕੜ ਕੇ ਡਟ ਕੇ ਉਹਦੇ ਨਾਲ ਖੜਾ। ਸਿੱਖ ਜਜ਼ਬਾਤਾਂ ਨੂੰ ਚੜਾਉਣ ਦੇ ਲਈ ਸਿੱਧੂ ਮੂਸੇਵਾਲੇ ਦੇ ਹੱਕ ਵਿੱਚ ਖੜ ਕੇ ਇੰਡੀਅਨ ਸਟੇਟ ਸਿਸਟਮ ਨੇ ਜੋ ਕੀਤਾ ਹੈ ਉਹ ਅਸੀਂ ਭੁੱਲੇ ਨਹੀਂ। ਪਰ ਇਹ ਵੀ ਗੱਲ ਹੈ ਕਿ ਜਦੋਂ ਉਹਨੇ ਮੋੜਾ ਕੱਟਿਆ ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਕੀਤੀ, ਸਿੱਖ ਸੰਘਰਸ਼ ਨੂੰ ਜਸਟੀਫਾਈ ਕੀਤਾ ਤੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ। ਫਿਰ ਸਟੇਟ ਦਾ ਰਵੱਈਆ ਜਿਹੜਾ ਸੀਗਾ ਉਹ ਬਦਲ ਗਿਆ ਤੇ ਉਸ ਮਾਹੌਲ ਦੇ ਵਿੱਚ ਜਿਹੜਾ ਇਹ ਭਾਣਾ ਵਾਪਰਿਆ ਕਿ ਉਹਦਾ ਕਤਲ ਹੋ ਗਿਆ। ਹੁਣ ਇਹ ਜਿਹੜੀ ਚੀਜ਼ ਆ ਕਿ ਉਹਦੇ ਕਈ ਜਿਹੜੇ ਪੱਖ ਨੇ ਉਹਦੀ ਪਰਸਨੈਲਿਟੀ ਦੇ, ਉਹ ਸਾਡੇ ਸਾਹਮਣੇ ਹੈ। ਇੱਕ ਉਹ ਪੱਖ ਆ ਜਦੋਂ ਉਹ ਸਾਨੂੰ ਇਹ ਜੇ ਸਿੱਖ ਚੰਗਾ ਨਹੀਂ ਲੱਗਦਾ ਕਿ ਮਾਈ ਭਾਗ ਕੌਰ ਬਾਰੇ ਕਿਉਂ ਬੋਲਿਆ, ਜਾਂ ਉਹਨੇ ਜਿਹੜਾ ਹੈਗਾ ਗੁਰਬਖਸ਼ ਗਵਾਚਾ ਕਿਉਂ ਗਾਇਆ, ਜਾਂ ਉਹਨੇ ਹੋਰ ਕਈ ਇਹੋ ਜਿਹੀਆਂ ਗੱਲਾਂ ਉਹਦੀ ਗਾਇਕੀ ਦੇ ਮੁਤਲਕ ਜਾਂ ਉਹਦੇ ਜਿਹੜੇ ਗੀਤ ਦੇ ਅੰਸ਼ ਸੀਗੇ ਉਹਨਾਂ ਦੇ, ਫਿਰ ਉਹਦੇ ਸੁਭਾਅ ਦੀ ਪ੍ਰੋਬਲਮ ਜਾਂ ਉਹਦੀ ਬੋਲ ਬਾਣੀ ਦੀ ਸਮੱਸਿਆ, ਇਹ ਸਾਰਾ ਕੁਛ ਹੀ ਮਤਲਬ ਹੈਗਾ। ਫਿਰ ਇੱਕ ਪੱਖ ਉਹ ਆ ਜਦੋਂ ਉਹ ਸਾਨੂੰ ਚੰਗਾ ਲੱਗਦਾ ਤੇ ਉਸ ਟਾਈਮ ਸਾਡੇ ਭਾਈਚਾਰੇ ਦੇ ਜਿਹੜੇ ਸਿਆਣੇ ਲੋਕ ਨੇ ਉਹ ਕਹਿੰਦੇ ਆ ਵੀ ਕਈ ਵਾਰ ਅਣਭੋਲ ਪੁਣੇ ਚ ਨਲਾਇਕੀ ਬੰਦਾ ਵਿਖਾ ਰਹਿੰਦਾ, ਪਰ ਇੰਨਾ ਵੀ ਮਾੜਾ ਨਹੀਂ, ਦੇਖੋ ਆਹ ਵੀ ਤਾਂ ਉਹਨੇ ਚੰਗਾ ਕੀਤਾ। ਸੋ ਇਹ ਇਕੱਲੀ ਇਹਦੀ ਸਿੱਧੂ ਮੂਸੇਵਾਲੇ ਦੀ ਗੱਲ ਨਹੀਂ, ਜਦੋਂ ਅਸੀਂ ਦੀਪ ਸਿੱਧੂ ਬਾਰੇ ਵੀ ਚਰਚਾ ਕਰਦੇ ਰਹੇ ਹਾਂ ਉਦੋਂ ਵੀ ਇਹ ਗੱਲ ਆਖੀ ਸੀ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਦੀਪ ਸਿੱਧੂ ਨਾਲ ਅਸਹਿਮਤੀ ਹੋ ਸਕਦੀ ਹੈ, ਪਰ ਉਹ ਸਾਡੀ ਕੌਮ ਦੇ ਸਾਡੇ ਆਪ ਦੇ ਸੀ ਤੇ ਉਹ ਜਦੋਂ ਜਿਨ੍ਹਾਂ ਦਿਨਾਂ ਦੇ ਵਿੱਚ ਉਹ ਕੌਮ ਦਾ ਪੱਖ ਪੇਸ਼ ਕਰਦੇ, ਜਦੋਂ ਠੋਕ ਵਜਾ ਕੇ ਦੀਪ ਸਿੱਧੂ ਕਹਿੰਦੇ ਹੁੰਦੇ ਸੀਗੇ ਕਿ ਇਹ ਸਾਡੀ ਹੋਂਦ ਦੀ ਲੜਾਈ ਆ, ਸਾਡੀ ਹੋਂਦ ਦਾ ਸਵਾਲ ਆ। ਤਾਂ ਸਿੱਖ ਜਵਾਨੀ ਨੂੰ ਅੱਜ ਦੇ ਦੌਰ ਦੇ ਵਿੱਚ ਦੀਪ ਸਿੱਧੂ ਨੇ ਜਿਵੇਂ ਟੁੰਬਿਆ, ਉਵੇਂ ਸਿੱਧੂ ਮੂਸੇਵਾਲੇ ਨੇ ਵੀ ਆਪਦੇ ਜਿਹੜੇ ਉਹਦੇ ਫੈਨ ਫਾਲੋਅਰ ਸੀ, ਜਿਹੜੇ ਅੱਜ ਦੀ ਸਾਡੀ ਜਵਾਨੀ ਹੈ, ਖਾਸ ਤੌਰ ਤੇ ਪੰਜਾਬ ਤੋਂ ਦੂਰ ਬੈਠੇ ਹੋਏ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਹੋਰਨਾਂ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਭਾਈਚਾਰੇ ਦੇ ਹਿੱਸੇ ਨੇ, ਜਿਹੜੇ ਉਹਨਾਂ ਦੇ ਬੱਚੇ ਬੱਚੀਆਂ ਨੂੰ ਜਿਹੜਾ ਸੀਗਾ ਇਹ ਸਿੱਧੂ ਮੂਸੇਵਾਲੇ ਦੀ ਗਾਇਕੀ ਜਾਂ ਇਹਦਾ ਸਟਾਈਲ ਬੜਾ ਪਸੰਦ ਆਉਂਦਾ ਸੀਗਾ। ਤੇ ਜਦੋਂ ਸਾਡੀ ਕੌਮ ਦੇ
ਜਿਹੜੇ ਅਸਲ ਮਕਸਦ ਨੇ ਜਾਂ ਅਸਲ ਮੁੱਦੇ ਨੇ, ਜਦੋਂ ਉਹਨਾਂ ਬਾਰੇ ਸਿੱਧੂ ਮੂਸੇਵਾਲੇ ਰਾਹੀਂ, ਉਹਦੀ ਗਾਇਕੀ ਰਾਹੀਂ ਉਹਨਾਂ ਕੋਲੇ ਗੱਲ ਗਈ ਤਾਂ ਉਹਨਾਂ ਨੇ ਬੜੀ ਛੇਤੀ ਉਸ ਗੱਲ ਨੂੰ ਸਮਝਿਆ। ਉਹ ਸਾਡੇ ਲਈ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਕੋਈ ਵੀ ਪਰਸਨੈਲਿਟੀ, ਕੋਈ ਵੀ ਸ਼ਖਸੀਅਤ ਪੂਰੀ ਦੀ ਪੂਰੀ ਜਿਹੜੀ ਹੈਗੀ ਆ ਉਹ 100% ਨੰਬਰ ਲੈਣ ਯੋਗ ਨਹੀਂ ਹੁੰਦੀ। ਕਮੀਆਂ ਪੇਸ਼ੀਆਂ ਸਾਰਿਆਂ 'ਚ ਹੀ ਹੁੰਦੀਆਂ ਨੇ। ਤੋਂ ਘਾਟਾਂ ਵਾਧਾਂ ਦੇ ਬਾਵਜੂਦ ਜਦੋਂ ਕੋਈ ਬੰਦਾ ਚੜ੍ਹਾਈ ਕਰ ਜਾਂਦਾ, ਉਦੋਂ ਉਹਦੇ ਬਾਰੇ ਸਾਡੇ ਜਿਹੜੇ ਖਿਆਲਾਤ ਆ ਉਹ ਕੁਝ ਹੋਰ ਤਰ੍ਹਾਂ ਦੇ ਹੁੰਦੇ ਆ। ਸੋ ਅੱਜ ਵੀ ਇਸ ਮੌਕੇ ਜਦੋਂ ਅਸੀਂ ਸਿੱਧੂ ਮੂਸੇਵਾਲੇ ਦੇ ਚਲਾਣੇ ਤੋਂ ਬਾਅਦ ਜਦੋਂ ਕਿ ਉਹਦੀ ਜਾਨ ਲੈ ਲਈ ਗਈ ਆ, ਤਾਂ ਅਸੀਂ ਜਦੋਂ ਚਰਚਾ ਕਰ ਰਹੇ ਹਾਂ ਤਾਂ ਸਾਨੂੰ ਇਹ ਸਾਫ਼ ਦਿਖਦਾ ਕਿ ਇੰਡੀਅਨ ਸਟੇਟ ਸਿਸਟਮ ਇਸ ਬੰਦੇ ਦੀ ਜਾਨ ਨਹੀਂ ਬਚਾ ਸਕਿਆ, ਜਦੋਂ ਕਿ ਪਹਿਲਾਂ ਹੀ ਪਤਾ ਸੀ ਕਿ ਇਸ ਸ਼ਖਸ ਦੀ ਜਾਨ ਨੂੰ ਖਤਰਾ ਹੈ। ਇਹ ਵੀ ਗੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨੀ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਆਮ ਆਦਮੀ ਪਾਰਟੀ ਨੇ ਜਿਹੜੇ ਗਨਮੈਨ ਸੀ ਉਹ ਵਾਪਸ ਲਏ ਸੀ। ਇਸ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆ ਜਿਹੜਾ, ਉਹਨਾਂ ਦੇ ਜਦੋਂ ਗਨਮੈਨ ਅੱਧੇ ਵਾਪਸ ਲਏ, ਉਹਨਾਂ ਨੇ ਫਿਰ ਸਾਰੇ ਮੋੜ ਤੇ ਇਸ ਤੋਂ ਬਾਅਦ ਵਿੱਚ ਜਿਹੜਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਆ, ਉਹਨਾਂ ਨੇ ਵੀ ਸਾਰੇ ਵਾਪਸ ਕਰਤੇ। ਸੋ ਇੱਥੋਂ ਗੱਲ ਸਿੱਖਣ ਦੀ, ਗੱਲ ਸਮਝਣ ਦੀ ਇਹ ਹੈ ਕਿ ਇੱਕ ਪਾਸੇ ਤਾਂ ਹਿੰਦੂ ਕੱਟੜਪੰਥੀਆਂ ਨੂੰ 20-30 ਗਨਮੈਨ ਹੋਰ ਦਿੱਤੇ ਜਾ ਰਹੇ ਆ, ਸਿੱਖਾਂ ਨੂੰ ਚੜਾਉਣ ਵਾਲਿਆਂ ਨੂੰ ਗਨਮੈਨ ਦਿੱਤੇ ਜਾ ਰਹੇ ਨੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਚਾਹੇ ਉਹ ਬਾਦਲ ਦਲ ਵੱਲੋਂ ਥਾਪੇ ਹੋਏ ਨੇ, ਬੇਸ਼ੱਕ ਅਸੀਂ ਉਹਨਾਂ ਦੇ ਮੁਤਲਕ ਚੱਬੇ ਵਾਲੇ ਜਿਹੜੇ ਜਥੇਦਾਰ ਥਾਪੇ ਗਏ ਆ ਉਹਦਾ ਸਤਿਕਾਰ ਕਰਦੇ ਹੋਈਏ, ਪਰ ਇਹ ਗੱਲ ਬਿਲਕੁਲ ਹੀ ਬੇਹੂਦਗੀ ਭਰੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੋਂ ਇਸ ਤਰੀਕੇ ਨਾਲ ਗਨਮੈਨ ਲੈ ਗਏ ਨੇ। ਤੇ ਦੂਜੇ ਪਾਸੇ ਇਹ ਵੀ ਸਾਰਿਆਂ ਨੂੰ ਚੇਤਾ ਵੀ ਨੂਰਮਹਿਲ ਦੇ ਡੇਰੇ ਦੇ ਵਿੱਚ ਆਸ਼ੂਤੋਸ਼ ਆ ਜਿਹੜਾ, ਉਹਦੀ ਡੈੱਡ ਬੋਡੀ ਪਈ ਆ ਤੇ ਉਹਦੀ ਰਾਖੀ ਲਈ ਇਹਨਾਂ ਨੇ ਉੱਥੇ ਗਨਮੈਨ ਲਾਏ ਹੋਏ ਨੇ। ਸੋ ਪਤਾ ਨਹੀਂ ਇਹ ਉੱਥੋਂ 2 ਉੱਥੋਂ 4 ਇਸ ਤਰ੍ਹਾਂ ਗਨਮੈਨ ਜਿਹੜੇ ਆ ਲੈ ਕੇ ਉਹਦਾ ਕੀ ਇਹਨਾਂ ਨੇ ਕੀਤਾ। ਕਹਿੰਦੇ ਜੀ ਅਸੀਂ ਅੰਮ੍ਰਿਤਸਰ ਦੇ ਵਿੱਚ ਘੱਲੂਘਾਰੇ ਮੌਕੇ ਇਹਨਾਂ ਦੀ ਕਮਾਂਡੋਸ ਦੀ ਜਿਹੜੀ ਹੈਗੀ ਸਾਨੂੰ ਲੋੜ ਹੈ, ਪਰ ਜਦੋਂ ਇਹ ਭਾਣਾ ਵਾਪਰਿਆ ਹੁਣ ਸਾਰੇ ਪਾਸਿਓਂ ਭਗਵੰਤ ਮਾਨ ਦੀ ਸਰਕਾਰ ਨੂੰ ਲਾਹਨਤਾਂ ਪੈ ਰਹੀਆਂ ਨੇ ਕਿ ਜੇ ਤੁਸੀਂ ਗਨਮੈਨ ਲੈ ਹੀ ਲਏ ਸੀ ਵਾਪਸ, ਤੇ ਜਦੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਕ੍ਰਿਟਿਸਿਜ਼ਮ ਹੋਈ, ਆਲੋਚਨਾ ਹੋਈ ਕਿ ਭਾਈ ਸਾਨੂੰ ਦੱਸੋ ਤਾਂ ਸਹੀ ਤੁਸੀਂ ਤਖਤਾਂ ਦੇ ਜਥੇਦਾਰ ਸਾਹਿਬਾਨ ਦੇ ਜਾਂ ਹੋਰ ਲੋਕਾਂ ਦੇ ਗਨਮੈਨ ਕਿਉਂ ਵਾਪਸ ਲਏ ਨੇ, ਤਾਂ ਆਪਦੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਇਹਨਾਂ ਨੇ ਜਿਹੜੀ ਕਰਤੂਤ ਕੀਤੀ ਉਹ ਬਹੁਤ ਖਤਰਨਾਕ ਸਾਬਤ ਹੋਈ ਹੈ। ਇਹਨਾਂ ਨੇ ਚੁੱਪ ਕਰਕੇ ਉਹ ਲਿਸਟ ਜਾਰੀ ਕਰਤੀ ਜੀ, ਜਿਹੜੀ ਸੀਕ੍ਰੇਟ ਲਿਸਟ ਸੀਗੀ ਕਿ ਆਹ ਲਓ ਜੀ ਅਸੀਂ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਦੇ ਨਹੀਂ, ਅਸੀਂ ਤਾਂ ਬੜਿਆਂ ਦੇ ਗਨਮੈਨ ਵਾਪਸ ਲੈ ਲਏ। ਤੇ ਜਿਹੜੇ ਬੰਦੇ ਸਿੱਧੂ ਮੂਸੇਵਾਲੇ ਤੇ ਝੌਰ ਲਾਈ ਬੈਠੇ ਸੀ, ਜਿਹੜੇ ਇੰਨੇ ਦਿਨ ਦੀ ਉਡੀਕ ਰਹੇ ਸੀ ਕਿ ਕਦੇ ਕਦੇ ਮੌਕਾ ਹੱਥ ਆਊਗਾ ਵੀ ਇਹ ਸਾਡਾ ਜਿਹੜਾ ਹੈਗਾ ਸ਼ਿਕਾਰ, ਅਸੀਂ ਇਹਦੀ ਜਾਨ ਲੈਣੀ ਆ, ਇਹ ਤੇ ਹਮਲਾ ਕਰਨਾ, ਉਹ ਬੰਦੇ ਤਾੜ 'ਚ ਬੈਠੇ ਸੀ। ਜਦੋਂ ਪਰਸੋਂ ਫਿਰ ਉਹ ਲਿਸਟ ਛਪੀ ਜਿਹਦੇ 'ਚ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਜਿਹੜਾ ਉਹਦੇ ਗਨਮੈਨ ਲੈ ਲਏ ਗਏ ਨੇ, ਤਾਂ ਉਹਨਾਂ ਨੇ ਆਪਦੀ ਤਿਆਰੀ ਜਿਹੜੀ ਸੀਗੀ ਉਸ ਹਿਸਾਬ ਨਾਲ ਕੀਤੀ। ਤੇ ਕੱਲ ਜਦੋਂ ਉਹ ਆਪਦੇ ਘਰੋਂ ਜਵਾਰ ਕੇ ਪਿੰਡ ਵਿੱਚ ਦੀ ਅੱਗੇ ਨੂੰ ਕਿਸੇ ਪਾਸੇ ਨੂੰ ਜਾ ਰਿਹਾ ਸੀ ਤਾਂ ਉਹਦੇ ਉੱਤੇ ਕਾਤਲਾਨਾ ਹਮਲਾ ਕਰਕੇ ਉਹਦੀ ਜਾਨ ਲੈ ਲਈ ਗਈ। ਇਹ ਸਿੱਧੇ ਤੌਰ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਦੀ ਜਿਹੜੀ ਆ ਬਹੁਤ ਵੱਡੀ ਅਯੋਗਤਾ ਆ ਕਿ ਉਹਨਾਂ ਨੇ ਉਹ ਲਿਸਟ ਹੀ ਜਾਰੀ ਕਰ ਦਿੱਤੀ ਕਿ ਇਹਨਾਂ ਬੰਦਿਆਂ ਤੋਂ ਅਸੀਂ ਗਨਮੈਨ ਵਾਪਸ ਲੈ ਲਏ ਨੇ। ਇਸ ਚੀਜ਼ ਦਾ ਸਾਡੇ ਸਾਰੇ ਭਾਈਚਾਰੇ ਨੂੰ ਬਹੁਤ ਰੋਸ ਹੈ ਕਿ ਜੇਕਰ ਗਨਮੈਨ ਵਾਪਸ ਹੀ ਲੈਣੇ ਸੀ ਤਾਂ ਦੱਸਣਾ ਜ਼ਰੂਰ ਸੀ, ਜਦੋਂ ਕਿ ਤੁਹਾਨੂੰ ਪਤਾ ਅਕਸਰ ਨੂੰ ਤੁਸੀਂ ਗਨਮੈਨ ਉਦੋਂ ਹੀ ਦਿੱਤੇ ਆ ਨਾ ਜਦੋਂ ਤੁਹਾਨੂੰ ਕਲੀਅਰ ਕੱਟ ਪਤਾ ਸੀਗਾ ਕਿ ਇਹਨਾਂ ਦੀ ਜਾਨ ਨੂੰ ਖਤਰਾ। ਤੋਂ ਇੱਕ ਪਾਸੇ ਤਾਂ ਸਿੱਧੂ ਮੂਸੇਵਾਲੇ ਦੀ ਜਾਨ ਬਚਾਉਣ ਦੇ ਨਾਂ ਦੇ ਉੱਤੇ ਉਹਨੂੰ ਕਹਿੰਦੇ ਹੋ ਜੀ ਅਸੀਂ ਬੁਲਟ ਪ੍ਰੂਫ ਗੱਡੀ ਦਿੱਤੀ ਹੋਈ ਆ ਜੀ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਦੂਜੇ ਪਾਸੇ ਜਦੋਂ ਤੋਂ ਗਨਮੈਨ ਵਾਪਸ ਲੈ ਨੇ ਤਾਂ ਇਹਨਾਂ ਨੇ ਚਾਰੇ ਪਾਸੇ ਰੌਲਾ ਪਾਤਾ ਕਿ ਲੋ ਜੀ ਅਸੀਂ ਤਾਂ ਉਹ ਹੁਣ ਤੋਂ ਗਨਮੈਨ ਲੈ ਲਏ ਨੇ। ਤੋਂ ਜਿਹੜਾ ਇਹ ਕਾਤਲਾਨਾ ਹਮਲਾ ਜਿਹਦੇ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਜਾਂ ਹੋਰ ਕਿਹੜੇ ਸ਼ੂਟਰ ਵਰਤੇ ਗਏ ਜਾਂ ਕਿੰਨਾਂ ਦੀ ਚਰਚਾ, ਇਹ ਤਾਂ ਹੁਣ ਅਜੇ ਜਾਂਚ ਦਾ ਵਿਸ਼ਾ, ਪਰ ਇਹ ਤਾਂ ਕਾਮਯਾਬ ਹੋ ਸਕੇ ਆ ਜਿਹੜਾ ਕਾਤਲ ਗਰੋਹ ਆ ਜਦੋਂ ਉਹਨਾਂ ਨੂੰ ਇਸ ਗੱਲ ਦੀ ਗਰੰਟੀ ਹੋ ਗਈ ਕਿ ਅੱਜ ਉਹਦੇ ਕੋਲੇ ਗਨਮੈਨ ਨਹੀਂ ਹੈ। ਵੈਸੇ ਤਾਂ ਇੱਥੇ ਪੰਜਾਬ ਦੀ ਧਰਤੀ ਉੱਤੇ ਆਪਾਂ ਨੂੰ ਪਤਾ ਇੱਕ ਇਸ ਤਰੀਕੇ ਦਾ ਵੀ ਕੰਮ ਹੋਇਆ ਕਿ ਸੁੱਖਾ ਕਾਲਮਾ ਜਦੋਂ ਜੇਲ੍ਹ ਦੇ ਵਿੱਚੋਂ ਤਰੀਕ ਦੇ ਉੱਤੇ ਲਿਆਂਦਾ ਜਾ ਰਿਹਾ ਸੀ, ਉਹਨੂੰ ਪੁਲਿਸ ਦੀ ਹਿਰਾਸਤ ਵਿੱਚ ਤਰੀਕ ਤੇ ਆਏ ਨੂੰ ਵੀ ਇੱਥੇ ਕਤਲ ਕਰ ਦਿੱਤਾ ਗਿਆ। ਪਰ ਜਿਹੜੀ ਇਹ ਕਤਲੋਗਾਰਦ ਪੰਜਾਬ ਦੇ ਵਿੱਚ ਹੋ ਰਹੀ ਆ,
ਇਹ ਜਿਹੜਾ ਸਾਰਾ ਭਾਣਾ ਵਾਪਰ ਰਿਹਾ, ਇਹ ਸਾਡੇ ਭਾਈਚਾਰੇ ਦੇ ਆਪਦੇ ਸਾਡੇ ਬੱਚੇ ਜਿਹੜੇ ਆ, ਸਾਡੀ ਕੌਮ ਦੇ ਜਿਹੜੇ ਆਪਦੇ ਨੌਜਵਾਨ ਆ, ਇਸ ਤਰੀਕੇ ਨਾਲ ਜਦੋਂ ਇੱਕ ਦੂਜੇ ਦੇ ਹੱਥੋਂ ਕਤਲ ਹੋ ਰਹੇ ਨੇ, ਤਾਂ ਸਾਡੇ ਲਈ ਇਹ ਚੀਜ਼ ਬਰਦਾਸ਼ਤ ਤੋਂ ਬਾਹਰ ਹੈ। ਤੇ ਸਾਡੇ ਕੌਮ ਦੇ ਜਿਹੜੇ ਵੱਡੀਆਂ ਅਹਿਮ ਸ਼ਖਸੀਅਤਾਂ ਨੇ, ਉਹਨਾਂ ਦੇ ਉੱਤੇ ਇਸ ਗੱਲ ਦਾ ਰੋਸ ਵੀ ਆ ਕਿ ਉਹ ਇਸ ਤਰੀਕੇ ਨਾਲ ਸਾਡੀ ਕੌਮ ਨੂੰ ਮਰਨ ਦੇ ਰਹੇ ਨੇ। ਤੇ ਜਿਹੜੇ ਲੋਕ ਆਮ ਜਿਹੜਾ ਕੋਈ ਨੌਜਵਾਨ ਜਦੋਂ ਮਰਦਾ ਦੁੱਖ ਤਾਂ ਉਹਦਾ ਵੀ ਹੁੰਦਾ, ਜਿਹੜਾ ਨਸ਼ੇ ਨਾਲ ਮਰ ਰਿਹਾ ਉਹਦਾ ਵੀ ਹੁੰਦਾ, ਕੋਈ ਐਕਸੀਡੈਂਟ ਨਾਲ ਮਰ ਜਾਵੇ ਉਹਦਾ ਵੀ ਹੁੰਦਾ। ਪਰ ਜਿਹੜਾ ਇਸ ਤਰੀਕੇ ਦੇ ਬੰਦੇ, ਕਿਉਂਕਿ ਸਾਡੇ ਸਾਹਮਣੇ ਕਈ ਇਹੋ ਜਿਹੀਆਂ ਘਟਨਾਵਾਂ ਜਾਂ ਇਹੋ ਜਿਹੇ ਵਰਤਾਰੇ ਆ, ਸਾਨੂੰ ਚੇਤੇ ਆ ਕਿ ਕਿਵੇਂ ਜੋਗਾ ਸਿੰਘ ਖਾਲਿਸਤਾਨੀ ਨਾਂ ਦਾ ਇੱਕ ਨੌਜਵਾਨ, ਜਦੋਂ ਉਹ ਪਹਿਲਾਂ ਆਪਦੀ ਕਿਰਤ ਕਮਾਈ ਕਰਦਾ ਸੀ, ਜੋ ਵੀ ਉਹਦੀ ਰੋਜੀ ਰੋਟੀ ਦਾ ਸਾਧਨ ਸੀ, ਪਰਿਵਾਰ ਨੂੰ ਪਾਲਦਾ ਸੀ, ਉਦੋਂ ਕਿਸੇ ਨੂੰ ਬਹੁਤਾ ਉਹਦੇ ਨਾਲ ਮਤਲਬ ਨਹੀਂ ਸੀ। ਪਰ ਜਿੱਦਣ ਜੋਗਾ ਸਿੰਘ ਖਾਲਿਸਤਾਨੀ ਨੇ ਪੰਥਕ ਪਿੜ ਦੇ ਵਿੱਚ ਵਿਚਰਦਿਆਂ ਹੋਇਆਂ ਕੌਮੀ ਫਰਜ਼ ਨਿਭਾਉਣੇ ਸ਼ੁਰੂ ਕੀਤੇ, ਖਾਸ ਤੌਰ ਦੇ ਉੱਤੇ ਜਦੋਂ ਹਿੰਦੂ ਕੱਟੜਪੰਥੀਆਂ ਨੇ ਲਲਕਾਰਿਆ ਸਿੱਖਾਂ ਨੂੰ ਕਿ ਬਿਆਸ ਦਰਿਆ ਦੇ ਪੁਲ ਤੇ ਆ ਜਾਓ, ਉਸ ਦਿਨ ਪੰਜਾਬ ਦੀ ਜਾਂ ਸਿੱਖ ਕੌਮ ਦੀ ਜਿਹੜੀ ਅਣਖ ਗੈਰਤ ਦੇ ਪ੍ਰਤੀਕ ਵਜੋਂ, ਸਿੱਖ ਜਵਾਨੀ ਦੇ ਲਾਇਕ ਵਜੋਂ ਜਿਸ ਤਰੀਕੇ ਨਾਲ ਭਾਈ ਜੋਗਾ ਸਿੰਘ ਖਾਲਿਸਤਾਨੀ ਨੇ ਉੱਥੇ ਅਗਵਾਈ ਕੀਤੀ ਤੇ ਜਿਸ ਤਰੀਕੇ ਨਾਲ ਸਿੱਖਾਂ ਦੀ ਜਿਹੜੀ ਆ ਲੱਤ ਉੱਤੇ ਹੋਈ, ਉਹ ਸਾਰੀ ਗੱਲ ਦੇ ਲਈ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਕੰਮਾਂ ਦੇ ਵਿੱਚ ਭਾਈ ਜੋਗਾ ਸਿੰਘ ਖਾਲਿਸਤਾਨੀ ਕੌਮ ਨੂੰ ਬਹੁਤ ਜ਼ਿਆਦਾ ਕੌਮ ਦਾ ਪਿਆਰ ਹਾਸਲ ਕਰ ਰਿਹਾ ਸੀ। ਜਿਨ੍ਹਾਂ ਦਿਨਾਂ ਦੇ ਵਿੱਚ ਉਹਦੀ ਚਾਰੇ ਪਾਸੇ ਚਰਚਾ ਹੋ ਰਹੀ ਸੀ, ਇੱਕਦਮ ਅਚਨਚੇਤ ਉਹਦੇ ਉੱਤੇ ਕਾਤਲਾਨਾ ਹਮਲੇ ਦੀ ਖਬਰ ਆਈ। ਫਿਰ ਘੱਟੋ ਘੱਟ 3 ਮਹੀਨੇ ਸ਼ਾਇਦ ਉਹ ਲੁਧਿਆਣੇ DMC ਵਿੱਚ ਦਾਖਲ ਰਿਹਾ। ਅਸੀਂ ਉੱਥੇ ਜਾਂਦੇ ਰਹੇ ਹਾਂ ਪਤਾ ਲੈਣ। ਅਖੀਰ 2016 ਦੇ ਵਿੱਚ 6 ਅਕਤੂਬਰ ਨੂੰ ਉਹ ਐਕਸੀਡੈਂਟ ਦੇ ਕਰਕੇ ਹਸਪੀਟਲ ਦੇ ਬੈੱਡ ਤੇ ਪਿਆ ਹੀ ਫਿਰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਹੁਣ ਸਾਡੀ ਕੌਮ ਦਾ ਉਹ ਬੰਦਾ ਹੈ ਜਿਹੜਾ ਦਿੱਲੀ ਦੇ ਪੈਦਾ ਕੀਤੇ ਹੋਏ ਹਿੰਦੂ ਕੱਟੜਵਾਦ ਨੂੰ ਇਸ ਤਰੀਕੇ ਨਾਲ ਵੰਗਾਰਦਾ ਹੋਵੇ, ਉਹਦੀ ਮੌਤ ਐਕਸੀਡੈਂਟ ਨਾਲ ਹੋ ਜਾਂਦੀ ਹੈ। ਦੂਜੀ ਵਾਰ ਦੀਪ ਸਿੱਧੂ ਸਾਹਮਣੇ ਉੱਭਰਦਾ, ਉਹ ਜਦੋਂ ਤੱਕ ਆਪਦੀ ਆਮ ਜ਼ਿੰਦਗੀ ਜਿਉਂਦਾ ਸੀ ਉਦੋਂ ਤੱਕ ਸਾਨੂੰ ਉਹਦੇ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਸੀ, ਕਿਉਂਕਿ ਉਹ ਫਿਲਮਾਂ ਬਣਾ ਰਿਹਾ, ਉਹ ਆਪਦੀ ਜ਼ਿੰਦਗੀ ਵਿੱਚ ਕੀ ਚੰਗਾ ਮਾੜਾ ਕਰਦਾ, ਉਹਦੀ ਆਪਦੀ ਸੋਚ, ਆਪਦੀ ਜ਼ਿੰਦਗੀ ਆ। ਪਰ ਇੱਕ ਪਲ ਖਾਸ ਤੌਰ ਤੇ ਕਰੋਨਾ ਵਾਲੇ ਦਿਨਾਂ ਦੇ ਵਿੱਚ, ਜਦੋਂ ਕਰੋਨਾ ਦਾ ਦੌਰ ਚੱਲਿਆ, ਤਾਂ ਦੀਪ ਸਿੱਧੂ ਲਾਈਵ ਹੋ ਕੇ ਜਿਹੜੀਆਂ ਗੱਲਾਂ ਬਾਤਾਂ ਕਰਨ ਲੱਗਿਆ, ਉਦੋਂ ਕਿਸੇ ਨੂੰ ਚੇਤੇ ਹੀ ਨਹੀਂ ਸੀ ਵੀ ਥੋੜੇ ਟਾਈਮ ਤੱਕ ਕਿਸਾਨ ਸੰਘਰਸ਼ ਚੱਲੂਗਾ, ਉਹਦੇ ਵਿੱਚ ਇਹ ਨੌਜਵਾਨ ਕੌਮ ਦੇ ਜਜ਼ਬਾਤਾਂ ਦਾ ਪਹਿਰੇਦਾਰ ਬਣੂਗਾ ਤੇ ਸਿੱਖ ਜਵਾਨੀ ਇਹਦੀ ਦੀਵਾਨੀ ਹੋ ਜਾਏਗੀ। ਉਹ ਪਰ ਭਾਣਾ ਜਿਵੇਂ ਵਾਪਰਨਾ ਸੀ, ਤਾਂ ਉਹ ਦੀਪ ਸਿੱਧੂ ਜਿਹੜਾ ਉਹਦਾ ਫਿਰ ਸਾਰਾ ਜਿਹੜਾ ਆਲਾ ਦੁਆਲਾ ਜਿਹੜੀਆਂ ਉਹਦੇ ਨਾਲ ਜੁੜੀਆਂ ਗੱਲਾਂ ਸੀ, ਉਹ ਸਾਰੀਆਂ ਉੱਭਰੀਆਂ ਕਿ ਇਹ ਆਮ ਜਿਹਾ ਨਹੀਂ ਹੈ, ਇਹ ਖਾਸ ਸ਼ਖਸੀਅਤ ਆ। ਇਹਨੇ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਪਰਿਵਾਰ ਦੇ ਨਾਲ ਜਾਂ ਇਸ ਸਾਰੀ ਗੱਲ ਦੇ ਨਾਲ ਕਿਵੇਂ ਇਹਦਾ ਰਿਸ਼ਤਾ ਆ, ਉਹ ਜਦੋਂ ਸਾਰਾ ਕੁਝ ਸਾਡੇ ਸਾਹਮਣੇ ਆਇਆ ਤਾਂ ਫਿਰ ਕੌਮ ਨੇ ਬਹੁਤ ਪਿਆਰ ਕੀਤਾ। ਖਾਸ ਤੌਰ ਤੇ 26 ਜਨਵਰੀ ਵਾਲੇ ਦਿਨ ਜਦੋਂ ਦਿੱਲੀ ਦੇ ਲਾਲ ਕਿਲੇ ਉੱਤੇ ਖਾਲਸਾਈ ਪਰਚਮ ਝੂਲਿਆ, ਉਹਦੇ ਨਾਲ ਉਹਦੀ ਬਹੁਤ ਜ਼ਿਆਦਾ ਚਰਚਾ ਹੋਈ। ਠੀਕ ਆ, ਦੀਪ ਸਿੱਧੂ ਦਾ ਬਹੁਤ ਵਿਰੋਧ ਹੋਇਆ, ਪਰ ਉਹ ਵਿਰੋਧ ਜਿਵੇਂ ਕਿਸੇ ਪਤੰਗ ਨੂੰ ਕਿਸੇ ਗੁੱਡੇ ਨੂੰ ਆਪਾਂ ਚੜਾਉਂਦੇ ਆ, ਜਿੰਨਾ ਜ਼ਿਆਦਾ ਵਿਰੋਧ ਹੁੰਦਾ ਉਹਨਾਂ ਪਤੰਗ ਉੱਚਾ ਜਾਂਦਾ, ਉਸ ਤਰੀਕੇ ਨਾਲ ਦੀਪ ਸਿੱਧੂ ਦੀ ਚਰਚਾ ਜਿਹੜੀ ਸੀਗੀ ਉਹ ਹੋਰ ਜ਼ਿਆਦਾ ਹੋਈ। ਅਖੀਰ ਉਹ ਜੇਲ੍ਹ ਚੋਂ ਨਿਕਲਿਆ, ਨਵੇਂ ਸਿਰਿਓਂ ਸਰਗਰਮ ਹੋ ਰਿਹਾ ਸੀ ਕਿ ਵੋਟਾਂ ਦਾ ਦੌਰ ਆ ਗਿਆ, ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਉਸ ਟਾਈਮ ਅਮਰਗੜ੍ਹ ਹਲਕੇ ਤੋਂ ਮਲੇਰਕੋਟਲਾ ਦੇ ਇਲਾਕੇ ਨੇੜੇ ਇਲਾਕਾ ਪੈਂਦਾ, ਉੱਥੋਂ ਚੋਣ ਲੜ ਰਹੇ ਸੀ। ਉੱਥੇ ਭਾਈ ਦੀਪ ਸਿੱਧੂ ਹੱਥ ਵਿੱਚ ਇੱਕ ਪਾਸੇ ਝਾੜੂ ਤੇ ਇੱਕ ਪਾਸੇ ਕਿਰਪਾਨ ਫੜ ਕੇ ਜਦੋਂ ਉੱਥੇ ਗਰਜਿਆ, ਤਾਂ ਉਹਦੇ ਨਾਲ ਇੱਕ ਨਵਾਂ ਹੁੰਗਾਰਾ ਜਿਹੜਾ ਮਾਨ ਸਾਹਿਬ ਨੂੰ ਮਾਨ ਦਲ ਦੀ ਚੋਣ ਮੁਹਿੰਮ ਨੂੰ ਮਿਲਿਆ। ਤੇ ਦੀਪ ਸਿੱਧੂ ਦੇ ਝਾੜੂ ਨੂੰ ਇਸ ਤਰ੍ਹਾਂ ਰੱਦ ਕਰਨ ਤੇ ਕਿਰਪਾਨ ਦੀ ਹਮਾਇਤ ਕਰਨ ਦੇ ਨਾਲ ਬਹੁਤ ਵੱਡੇ ਪੱਧਰ ਤੇ ਸਿੱਖ ਜਵਾਨੀ ਆ ਜਿਹੜੀ ਉਹ ਸਰਗਰਮ ਹੋਈ। ਆਮ ਆਦਮੀ ਪਾਰਟੀ ਨੂੰ ਇਉਂ ਲੱਗਣ ਲੱਗ ਗਿਆ ਸੀ ਵੀ ਜਿਵੇਂ ਅਸੀਂ ਬਸ ਜਿੱਤੀ ਹੋਈ ਬਾਜੀ ਹਾਰ ਗਏ ਆ। ਇਸ ਕਰਕੇ ਦੀਪ ਸਿੱਧੂ ਦਾ ਜਿਵੇਂ ਕਿਸਾਨ ਸੰਘਰਸ਼ ਦੌਰਾਨ ਕਾਮਰੇਡਾਂ ਨੇ ਵਿਰੋਧ ਕੀਤਾ ਸੀ, ਉਵੇਂ ਹੀ ਦੀਪ ਸਿੱਧੂ ਦਾ ਵਿਰੋਧ ਜਿਹੜਾ ਸੀ ਉਹ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਉੱਤੇ ਜਿਹੜੇ ਕਿਰਾਏ ਤੇ ਗੁੰਡੇ ਭਰਤੀ ਕੀਤੇ ਹੋਏ ਆ, ਉਹਨਾਂ ਨੇ ਬਹੁਤ ਕਿਰਦਾਰਕੁਸ਼ੀ ਕੀਤੀ, ਬਹੁਤ ਮਾੜਾ ਚੰਗਾ ਬੋਲਿਆ। ਪਰ ਇਸੇ ਸਮੇਂ ਦੌਰਾਨ ਕਿਸੇ ਨੂੰ ਜਿਹੜਾ ਯਾਦ ਚੇਤਾ ਹੀ ਨਹੀਂ ਸੀਗਾ ਕਿ ਇੱਕਦਮ ਇਹ ਖਬਰ ਆਏਗੀ ਕਿ ਦਿੱਲੀ ਦੇ ਵਾਰ-ਵਾਰ ਇੱਕ ਐਕਸੀਡੈਂਟ ਹੋ ਗਿਆ
बिल्कुल उवें जिवें साडे कन्नां च खबर आई सी कि भाई जोगा सिंह खालिस्तानी दा एक्सीडेंट हो गया, उवें ही एकदम ये झटका लग्या ते ਉਹ ਦੀਪ ਸਿੱਧੂ ਜਿਹੜਾ ਭਾਈ ਜੋਗਾ ਸਿੰਘ ਖਾਲਿਸਤਾਨੀ ਵਾਂਗ ਹੀ ਪਹਿਲਾਂ ਆਮ ਜ਼ਿੰਦਗੀ ਜਿਉਂਦਾ ਸੀ ਤੇ ਫਿਰ ਉਹ ਖਾਸ ਬਣ ਗਿਆ ਸੀ, ਉਵੇਂ ਹੀ ਇੱਥੇ ਵਾਪਰਿਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਕਰਦਾ ਕਰਦਾ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਸੋ ਦੀਪ ਸਿੱਧੂ ਤੋਂ ਬਾਅਦ ਹੁਣ ਸਿੱਧੂ ਮੂਸੇਵਾਲੇ ਦੀ ਜੇ ਗੱਲ ਕਰੀਏ ਤਾਂ ਜਦੋਂ ਇਹਦੀ ਕੱਲ ਐਕਸੀਡੈਂਟ ਦੇ ਵਿੱਚ ਇਹਦੀ ਕੱਲ ਕਾਤਲਾਨਾ ਹਮਲੇ ਦੇ ਵਿੱਚ ਜਾਨ ਜਾਂਦੀ ਆ, ਉਸ ਤੋਂ ਪਹਿਲਾਂ ਸਾਰੇ ਇਹ ਗੱਲ ਘੁੰਮ ਗਈ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਚੋਣ ਲੜਨੀ ਚਾਹੁੰਦੇ ਆ ਤੇ ਜਿਹੜਾ ਹੈਗਾ ਇਹ ਸਿੱਧੂ ਮੂਸੇਵਾਲਾ ਵੀ ਉਹਦੇ ਨਾਲ ਗੱਲਬਾਤ ਹੋ ਗਈ ਆ ਤੇ ਇਸ ਵਾਰ ਇਸ ਇਲੈਕਸ਼ਨ ਦੇ ਵਿੱਚ ਸਿੱਧੂ ਮੂਸੇਵਾਲਾ ਜਿਹੜਾ ਹੈ ਉਹ ਉਵੇਂ ਜਿਵੇਂ ਕਿਸੇ ਵੇਲੇ ਦੀਪ ਸਿੱਧੂ ਚੋਣ ਮੁਹਿੰਮ ਦੇ ਵਿੱਚ ਗਿਆ ਸੀ ਮਾਨ ਸਾਹਿਬ ਦੀ ਅਮਰਗੜ੍ਹ, ਉਵੇਂ ਸੰਗਰੂਰ ਹਲਕੇ ਦੇ ਵਿੱਚ ਸਰਦਾਰ ਮਾਨ ਦੀ ਸਪੋਰਟ ਵਿੱਚ ਇਸ ਵਾਰੀ ਸਿੱਧੂ ਮੂਸੇਵਾਲਾ ਜਿਹੜਾ ਹੈ ਉਹ ਆਏਗਾ। ਸੋ ਜਦੋਂ ਇਹ ਖਬਰ ਆਈ ਤਾਂ ਲੋਕਾਂ ਨੇ ਸੁਭਾਵਿਕ ਰੂਪ ਵਿੱਚ ਸੋਚਿਆ ਕਿ ਜਦੋਂ ਜਿਹੜਾ ਭਾਈ ਜੋਗਾ ਸਿੰਘ ਖਾਲਿਸਤਾਨੀ ਹੈ ਉਹਨੇ ਜਦੋਂ ਜੋਗਾ ਸਿੰਘ ਖਾਲਿਸਤਾਨੀ ਨੇ ਇਹ ਕਿਹਾ ਕਿ ਬਰਗਾੜੀ ਦੇ ਵਿੱਚ ਜਿਹੜਾ ਇਕੱਠ ਹੋਇਆ ਹੈ ਇੱਥੇ ਭਗਵੰਤ ਮਾਨ ਸ਼ਰਾਬ ਪੀ ਕੇ ਆਇਆ ਤੇ ਉਹ ਮਾਰਿਆ ਗਿਆ। ਫੇਰ ਗੱਲ ਆਈ ਦੀਪ ਸਿੱਧੂ ਦੀ, ਉਹਨੇ ਜਦੋਂ ਆਮ ਆਦਮੀ ਪਾਰਟੀ ਦੇ ਸਿਆਸੀ ਹਿੱਤਾਂ ਦਾ ਨੁਕਸਾਨ ਕੀਤਾ, ਭਗਵੰਤ ਮਾਨ ਦੀ ਸਰਕਾਰ ਲੱਗਿਆ ਕਿ ਹੁਣ ਨਹੀਂ ਬਣੇਗੀ ਤਾਂ ਫਿਰ ਉਹਦਾ ਇਸ ਤਰੀਕੇ ਨਾਲ ਹਾਦਸਾ ਵਾਪਰ ਗਿਆ। ਹਾਦਸਾ ਲੱਗਦਾ ਪਰ ਹੋ ਸਕਦਾ ਉਹ ਕੋਈ ਸਰਕਾਰੀ ਖੇਡ ਨਿਕਲੇ ਤੇ ਕਤਲ ਨਿਕਲੇ। ਤੀਜੀ ਵਾਰ ਹੁਣ ਫੇਰ ਜਦੋਂ ਸਿੱਧੂ ਮੂਸੇਵਾਲਾ ਸਰਦਾਰ ਮਾਨ ਦੇ ਹੱਕ ਵਿੱਚ ਭੁਗਤਿਆ ਤੇ ਆਮ ਆਦਮੀ ਪਾਰਟੀ ਨੂੰ ਉਹ ਟਾਰਗੇਟ ਕਰਨ ਵਾਲਾ ਵਿਅਕਤੀ ਲੱਗਿਆ ਕਿਉਂਕਿ ਉਹ ਪਹਿਲਾਂ ਕਾਂਗਰਸ ਵੱਲੋਂ ਵੀ ਚੋਣ ਲੜ ਚੁੱਕਿਆ ਤੇ ਹੁਣ ਉਹ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਵਿੱਚ ਆਉਂਦਾ ਜਾ ਰਿਹਾ ਸੀ ਤੇ ਆਮ ਆਦਮੀ ਪਾਰਟੀ ਦੇ ਹਿੱਤਾਂ ਲਈ ਉਹ ਖਤਰਾ ਹੀ ਸੀਗਾ। ਸੋ ਕੁੱਲ ਮਿਲਾ ਕੇ ਇਹ ਸਿੱਧੂ ਮੂਸੇਵਾਲਾ ਵੀ ਆਮ ਆਦਮੀ ਪਾਰਟੀ ਲਈ ਜਾਂ ਭਗਵੰਤ ਮਾਨ ਦੇ ਫਨੋਮਨੇ ਲਈ ਉਹ ਘਾਤਕ ਸੀ। ਸੋ ਤਿੰਨੇ ਵਾਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਇਨਵੋਲਵ ਹੈ। ਤਿੰਨੇ ਵਾਰੀ ਘਟਨਾਵਾਂ ਦੇ ਵਿੱਚ ਪੰਥਕ ਤੌਰ ਦੇ ਉੱਤੇ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਹੈਗੇ ਆ। ਇਹ ਤਿੰਨੇ ਸ਼ਖਸੀਅਤਾਂ ਉਹ ਨੇ ਜਿਹੜੀਆਂ ਪਹਿਲੋਂ ਆਮ ਜ਼ਿੰਦਗੀ ਜਿਉਂਦੀਆਂ ਸੀ। ਤਿੰਨੇ ਸ਼ਖਸੀਅਤਾਂ ਦਾ ਨੁਕਸਾਨ ਜਾਂ ਖਤਰਾ ਉਹਨਾਂ ਲਈ ਉਦੋਂ ਬਣਿਆ ਜਾਨ ਦੇ ਉੱਤੇ ਜਦੋਂ ਉਹਨਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਹਮਾਇਤ ਕੀਤੀ, ਜਦੋਂ ਉਹਨਾਂ ਨੇ ਸਿੱਖ ਹੱਕਾਂ ਦੀ ਗੱਲ ਕੀਤੀ, ਜਦੋਂ ਉਹਨਾਂ ਨੇ ਸਿੱਖ ਸੰਘਰਸ਼ ਨੂੰ ਜਸਟੀਫਾਈ ਕੀਤਾ। ਸੋ ਇਹ ਫਿਰ ਸੁਭਾਵਿਕ ਰੂਪ ਦੇ ਵਿੱਚ ਬੇਸ਼ੱਕ ਅੱਜ ਕਿਹਾ ਜਾ ਰਿਹਾ ਕਿ ਜੀ ਉਹ ਤਾਂ ਜਿਹੜਾ ਹੈਗਾ ਕਾਲਾ ਜਠੇੜੀ ਨਾਂ ਦਾ ਕੋਈ ਗੈਂਗਸਟਰ ਹੈ, ਉਹਨੇ ਆਹ ਕਿਹਾ ਜਾਂ ਫਲਾਨੀ ਗੱਲ ਹੋ ਗਈ ਆ, ਇਹ ਤਾਂ ਗੈਂਗਸਟਰਾਂ ਦੀ ਲੜਾਈ ਆ। ਇੱਥੋਂ ਤੱਕ ਕਿਹਾ ਜਾ ਰਿਹਾ ਕਿ ਜਿਹੜਾ ਵਿੱਕੀ ਮਿੱਢੂ ਖੇੜੇ ਦਾ ਇੱਕ ਨੌਜਵਾਨ ਅਕਾਲੀ ਲੀਡਰ ਦਾ ਕਤਲ ਹੋਇਆ ਸੀ, ਉਹਦੇ ਵਿੱਚ ਇੱਕ ਕੋਈ ਸ਼ਗਨਪ੍ਰੀਤ ਜਾਂ ਸ਼ਗਨਦੀਪ ਨਾਂ ਦਾ ਨੌਜਵਾਨ ਹੈ ਜਿਹੜਾ ਜਿਹਤੇ ਦੋਸ਼ ਆ ਕਿ ਉਹਨੇ ਵਿੱਕੀ ਮਿੱਢੂ ਖੇੜੇ ਦੇ ਕਾਤਲਾਂ ਦੀ ਹਰ ਤਰੀਕੇ ਨਾਲ ਸਪੋਰਟ ਕੀਤੀ ਸੀ ਤੇ ਹੁਣ ਉਹ ਬਚ ਕੇ ਬਾਹਰ ਨਿਕਲ ਗਿਆ। ਇਹ ਗੱਲ ਆਖੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਉਹ ਜਿਹੜਾ ਸ਼ਗਨਪ੍ਰੀਤ ਸੀ ਉਹ ਅਸਲ ਵਿੱਚ ਇਸ ਸਿੱਧੂ ਮੂਸੇਵਾਲੇ ਦਾ ਮੈਨੇਜਰ ਹੁੰਦਾ ਸੀ ਤੇ ਜੇਕਰ ਇਹ ਗੱਲ ਦੇ ਵਿੱਚ ਕੋਈ ਦਮ ਵੀ ਹੋਵੇ ਤਾਂ ਕਾਨੂੰਨੀ ਤੌਰ ਦੇ ਉੱਤੇ ਉਹ ਗੱਲ ਸਾਹਮਣੇ ਆਉਣੀ ਚਾਹੀਦੀ ਸੀ। ਪਰ ਚਰਚਾਵਾਂ ਮੀਡੀਆ ਦੇ ਵਿੱਚ ਜ਼ਰੂਰ ਸੁਣਦੇ ਆ, ਅਜੇ ਤੱਕ ਕਿਸੇ ਗੱਲ ਦੀ ਕੋਈ ਪੱਕੀ ਗਰੰਟੀ ਨਹੀਂ ਹੈ ਕਿ ਕੀ ਹੋਇਆ। ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੋਈ ਲੱਗਦਾ ਨਹੀਂ ਕਿ ਸਾਰੀ ਹਕੀਕਤ ਸਾਹਮਣੇ ਆਏਗੀ ਕਿਉਂਕਿ ਨਾ ਤਾਂ ਭਾਈ ਜਿਹੜਾ ਸੀਗਾ ਜੋਗਾ ਸਿੰਘ ਖਾਲਿਸਤਾਨੀ ਉਹਦੇ ਮਾਮਲੇ ਵਿੱਚ ਸਾਰੇ ਤੱਥ ਨਸ਼ਰ ਹੋਏ ਸੀ, ਨਾ ਭਾਈ ਦੀਪ ਸਿੱਧੂ ਵਾਲੇ ਮਾਮਲੇ 'ਚ ਸੱਚਾਈ ਸਾਹਮਣੇ ਆਈ ਆ ਤੇ ਨਾ ਹੀ ਹੁਣ ਕੋਈ ਬਹੁਤੇ ਅਸਾਰ ਨੇ। ਲੋਕਾਂ ਨੂੰ ਲੱਗਦਾ ਕਿ ਇਹ ਜਿਹੜੇ ਤਿੰਨੇ ਨੌਜਵਾਨ ਨੇ ਇਹ ਇੰਡੀਅਨ ਸਟੇਟ ਸਿਸਟਮ ਦੀਆਂ ਜਿਹੜੀਆਂ ਕਰਤੂਤਾਂ ਨੇ ਸ਼ਿਕਾਰ ਉਹਦਾ ਹੋਏ ਨੇ। ਬਾਅਦ ਵਿੱਚ ਫਿਰ ਬਹਾਨੇ ਬਣਾ ਹੀ ਲੈ ਜਾਂਦੇ ਨੇ ਵੀ ਐਕਸੀਡੈਂਟ ਹੋ ਗਿਆ ਜੀ, ਗੈਂਗਸਟਰ ਮਾਰ ਗਏ ਜੀ, ਇਹ ਤਾਂ ਜੀ ਮਾੜਾ ਵਾਪਰ ਗਿਆ। ਇਹ ਗੱਲਾਂ ਸਾਰੀਆਂ ਬਾਅਦ ਦੀਆਂ ਨੇ। ਹਕੀਕਤ ਇਹ ਆ ਕਿ ਇਹ ਸਿੱਖ ਨੌਜਵਾਨਾਂ ਦਾ ਕਤਲ ਜਿਹੜਾ ਹੈ ਵੀ ਇਹ ਇੰਡੀਅਨ ਸਟੇਟ ਸਿਸਟਮ ਨੇ ਕੀਤਾ। ਸੱਚਾਈ ਕੀ ਆ ਇਹ ਸ਼ਾਇਦ ਹੀ ਕਦੇ ਸਾਹਮਣੇ ਆਵੇ, ਪਰ ਜਿਹੜਾ ਅੱਜ ਦੀਪ ਸਿੱਧੂ ਤੋਂ ਬਾਅਦ ਵਿੱਚ ਇਹ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਇਹਨੇ ਇੱਕ ਵਾਰੀ ਸਮੁੱਚੇ ਭਾਈਚਾਰੇ ਨੂੰ ਖਾਸ ਤੌਰ ਤੇ
ਜਿਹੜੇ ਉਹਦੇ ਫੈਨ ਫਾਲੋਅਰ ਜਾਂ ਉਹਦੇ ਗੀਤਾਂ ਨੂੰ ਪਿਆਰ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਬਹੁਤ ਕਰਾਰਾ ਝਟਕਾ ਦਿੱਤਾ। ਸੋ ਅਸੀਂ ਜਿੱਥੇ ਇਸ ਪਰਿਵਾਰ ਦੇ ਨਾਲ ਆਪਦੀ ਸੰਵੇਦਨਾ ਜ਼ਾਹਿਰ ਕਰਦੇ ਹਾਂ, ਉੱਥੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਕਿ ਘੱਲੂਘਾਰੇ ਵਾਲੇ ਦਿਨਾਂ ਦੇ ਵਿੱਚ ਜਦੋਂ ਸਾਡਾ ਸਾਰਿਆਂ ਦਾ ਧਿਆਨ ਉਹਨਾਂ ਹੌਲਨਾਕ, ਦਰਦਨਾਕ, ਅਣਕਿਆਸੀਆਂ ਜਿਹੜੀਆਂ ਕਦੇ ਅਸੀਂ ਭੁੱਲ ਹੀ ਨਹੀਂ ਸਕਦੇ, ਉਹਨਾਂ ਘਟਨਾਵਾਂ ਵੱਲ ਹੋਣਾ ਚਾਹੀਦਾ ਸੀ। ਇਹ ਸਾਡੇ ਸਾਹਮਣੇ ਨਵਾਂ ਪਰਚਾ ਜਿਹੜਾ ਪਾ ਦਿੱਤਾ ਗਿਆ ਤੇ ਇੱਥੇ ਪੰਜਾਬ ਦੇ ਵਿੱਚ ਇਸ ਗੱਲ ਦੀ ਭਾਰੀ ਚਰਚਾ ਹੋ ਰਹੀ ਆ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਵੀ ਇਹੋ ਜਿਹੀਆਂ ਵਾਰਦਾਤਾਂ ਵਾਪਰ ਜਾਣ, ਕਿਉਂਕਿ ਕਈ ਗਾਉਣ ਵਾਲਿਆਂ ਦੀ ਹੋਰ ਚਰਚਾ ਚੱਲ ਪਈ ਆ ਕਿ ਉਹਨੂੰ ਮਾਰਨਾ, ਇਹਨੂੰ ਇਸ ਤਰ੍ਹਾਂ ਕਰਨਾ। ਇੱਕ ਪਾਸੇ ਭਗਵੰਤ ਮਾਨ ਜਿਹੜਾ ਹੈ, ਉਹਨੇ ਪਿਛਲੇ ਦਿਨਾਂ ਦੇ ਵਿੱਚ ਇਹ ਧੜੱਲੇ ਨਾਲ ਦਾਅਵਾ ਕੀਤਾ ਸੀ ਕਿ ਇਹੋ ਜਿਹਾ ਮਾਹੌਲ ਬਣਾਵਾਂਗੇ ਕਿ ਗੋਰੇ ਜਿਹੜੇ ਨੇ, ਅੰਗਰੇਜ਼ ਜਾਂ ਵਿਦੇਸ਼ਾਂ ਤੋਂ ਲੋਕ ਜਿਹੜੇ ਆ, ਉਹ ਪੰਜਾਬ ਆ ਕੇ ਇੱਥੇ ਜਿਹੜੇ ਹੈਗੇ ਆ ਵਸੇਬਾ ਕਰਨਗੇ ਤੇ ਇੱਥੇ ਜੋਬ ਨੌਕਰੀ ਕਰਿਆ ਕਰਨਗੇ। ਪਰ ਜਦੋਂ ਆਹ ਮਾਹੌਲ ਜਿਹੜਾ ਤਲਖੀ ਭਰਿਆ, ਕਤਲੋ ਗਾਰਦ ਵਾਲਾ ਬਣਿਆ, ਤਾਂ ਹੁਣ ਹਾਲਾਤ ਇਹ ਨੇ ਕਿ ਪੰਜਾਬ ਦੇ ਹਰ ਘਰ ਦੇ ਵਿੱਚ ਇਹ ਚਰਚਾ ਹੋ ਰਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੋਂ ਚੱਲਿਆ ਜਾਵੇ, ਖਾਸ ਤੌਰ ਤੇ ਆਪਦੇ ਬੱਚੇ ਬੱਚਿਆਂ ਨੂੰ ਪੰਜਾਬ ਤੋਂ ਬਾਹਰ ਕਿਵੇਂ ਕੱਢਿਆ ਜਾਵੇ, ਇਹ ਚਰਚਾ ਹੋ ਰਹੀ ਆ। ਅਕਾਲ ਪੁਰਖ ਵਾਹਿਗੁਰੂ ਸਾਨੂੰ ਰਾਹ ਦਿਖਾਉਣ, ਸਾਡੇ ਤੇ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।